SKM ਸਿਆਸੀ ਦੀ ਹੋਈ ਅਹਿਮ ਬੈਠਕ ਰਾਸ਼ਟਰਪਤੀ ਨਾਲ ਮੁਲਾਕਾਤ ਕਰਨ ਦਾ ਮੰਗਣਗੇ ਸਮਾਂ। ਸ਼ਹੀਦੀ ਦਿਹਾੜੇ ਤੇ ਸੰਗਤਾਂ ਵੱਲੋਂ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਆਉਣਾ ਸੈਂਟਰ ਸਰਕਾਰ ਲਈ ਵੱਡਾ ਸੰਦੇਸ਼, ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਬਿਆਨ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ PM ਮੋਦੀ ਨੂੰ ਲਿਖੀ ਦੂਜੀ ਚਿੱਠੀ। ਦੇਸ਼ ਭਰ ਵਿੱਚ ਕਿਸਾਨਾਂ ਵੱਲੋਂ ਮੰਗਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਮੋਰਚਾ ਖੋਲ੍ਹਿਆ ਹੋਇਆ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਸਮੇਤ ਕਿਸਾਨ ਆਪਣੀਆਂ ਜਾਨਾਂ ਵਾਰਨ ਲਈ ਵੀ ਤਿਆਰ ਬੈਠੇ ਹਨ, ਪਰ ਕਿਸਾਨਾਂ ਦੀਆਂ ਦੋ ਵੱਡੀਆਂ ਧਿਰਾਂ ਵਿੱਚ ਏਕਤਾ ਹੁੰਦੀ ਦਿਖਾਈ ਨਹੀਂ ਦੇ ਰਹੀ। ਸੰਯੁਕਤ ਕਿਸਾਨ ਮੋਰਚਾ ਸਿਆਸੀ ਅਤੇ ਗੈਰ ਸਿਆਸੀ ਵੱਲੋਂ ਭਾਵੇਂ 2 ਵਾਰ ਗੱਲਬਾਤ ਹੋਈ ਹੈ, ਪਰ ਆਗੂਆਂ ਵਿੱਚ ਕਿਸੇ ਨਾ ਕਿਸੇ ਗੱਲ ਤੇ ਵੱਖਰੇਵੇਂ ਹੀ ਹਨ। ਹੁਣ ਸਿਆਸੀ ਮੋਰਚੇ ਦੇ ਆਗੂਆਂ ਨੇ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਧੜੇ ਤੇ ਇਲਜ਼ਾਮ ਲਾਏ ਹਨ ਅਤੇ ਕਿਹਾ ਹੈ ਕਿ ਇਹ ਆਗੂ ਏਕਤਾ ਵਿੱਚ ਅੜਿੱਕਾ ਬਣ ਰਹੇ ਹਨ। SKM ਸਿਆਸੀ ਦੇ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਸਿਆਸੀ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਚੱਲ ਰਹੇ ਮੋਰਚਿਆਂ ਵਿੱਚ ਸ਼ਾਮਿਲ ਨਹੀਂ ਹੋਣਗੇ ਅਤੇ ਨਾ ਹੀ SKM ਅਤੇ ਕਿਸਾਨ ਮਜ਼ਦੂਰ ਮੋਰਚਿਆਂ ਨੂੰ ਸਿੱਧਾ ਸਮਰਥਨ ਦੇਣਗੇ। ਆਗੂਆਂ ਨੇ ਕਿਹਾ ਕਿ ਅਸੀਂ ਮੁੜ ਇਕੱਠੇ ਹੋਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਾਰਥਕ ਤੌਰ ਤੇ ਰੱਖਿਆ ਹੈ। ਪਟਿਆਲਾ ਵਿਖੇ ਵੀ ਜੋ ਗੱਲਬਾਤ ਹੋਈ ਉਹ ਬਹੁਤ ਹੀ ਸੁਖਾਵੇਂ ਮਾਹੌਲ ਵਿੱਚ ਹੋਈ ਅਤੇ ਅੱਗੇ ਵੀ ਇਸ ਨੂੰ ਇਸੇ ਤਰ੍ਹਾਂ ਚੱਲਦੇ ਰਹਿਣ ਲਈ ਦੋਵੇਂ ਧੜੇ ਸੁਹਿਰਦ ਹਨ। ਕਿਸਾਨ ਆਗੂ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ SKM ਨੌਨ ਪੋਲੀਟੀਕਲ ਧੜਾ ਨਹੀਂ ਚਾਹੁੰਦਾ ਕਿ ਅਸੀਂ ਸਾਰੇ ਇਕੱਠੇ ਹੋਈਏ। ਉਹਨਾਂ ਕਿਹਾ ਕਿ ਸਰਵਣ ਸਿੰਘ ਪੰਧੇਰ ਨਾਲ ਗੱਲਬਾਤ ਹੋਈ ਹੈ, ਅਸੀਂ ਮੀਟਿੰਗ ਦਾ ਸੱਦਾ ਵੀ ਭੇਜਿਆ ਜਿਸ ਵਿੱਚ ਪੰਧੇਰ ਧੜਾ ਆਇਆ ਵੀ ਸੀ, ਜਦਕਿ ਵਾਰ-ਵਾਰ ਕਹਿਣ ਦੇ ਬਾਵਜੂਦ ਵੀ ਜਗਜੀਤ ਸਿੰਘ ਡੱਲੇਵਾਲ ਧੜਾ ਇਸ ਮੀਟਿੰਗ ਦਾ ਹਿੱਸਾ ਨਹੀਂ ਬਣਿਆ। ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ ਕਿ ਦੁਬਾਰਾ ਫਿਰ ਇੱਕ ਵਾਰ SKM ਇੰਡੀਆ ਦੀ ਬੈਠਕ ਬੁਲਾ ਕੇ ਗੱਲਬਾਤ ਹੋਵੇਗੀ। ਆਗੂਆਂ ਨੇ ਕਿਹਾ ਕਿ ਮੀਟਿੰਗ ਨੇ ਕੇਂਦਰ, ਹਰਿਆਣਾ ਅਤੇ ਪੰਜਾਬ ਸਰਕਾਰਾਂ ਵੱਲੋਂ ਕਿਸਾਨੀ ਮੰਗਾਂ ਸੰਬੰਧੀ ਵੱਟੀ ਹੋਈ ਕੇਸਲ ਅਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜ ਰਹੀ ਸਿਹਤ ਦੇ ਮੱਦੇਨਜ਼ਰ ਦੇਸ਼ ਦੇ ਰਾਸ਼ਟਰਪਤੀ ਨੂੰ ਵਫਦ ਦੇ ਰੂਪ ਵਿੱਚ ਮਿਲ ਕੇ ਗੁਹਾਰ ਲਾਉਣ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਸੰਯੁਕਤ ਕਿਸਾਨ ਮੋਰਚਾ ਦੀ ਕੌਮੀ ਤਾਲਮੇਲ ਕਮੇਟੀ ਨੂੰ ਰਾਸ਼ਟਰਪਤੀ ਤੋਂ ਫੌਰੀ ਮਿਲਣ ਦਾ ਸਮਾਂ ਲੈਣ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੇਸ਼ ਦੇ ਰਾਸ਼ਟਰਪਤੀ ਨੂੰ ਅਪੀਲ ਕੀਤੀ ਜਾਵੇਗੀ ਕਿ ਉਹ ਕੇਂਦਰ ਸਰਕਾਰ ਨੂੰ ਨਿਰਦੇਸ਼ ਦੇਣ ਕਿ ਸੰਘਰਸ਼ੀਲ ਕਿਸਾਨ ਜਥੇਬੰਦੀਆਂ ਨਾਲ ਫੌਰੀ ਗੱਲਬਾਤ ਕਰਕੇ ਕਿਸਾਨੀ ਮੰਗਾਂ ਦਾ ਨਿਪਟਾਰਾ ਕੀਤਾ ਜਾਵੇ ਤਾਂ ਜੋ ਮਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਦੀ ਜਾਨ ਬਚਾਈ ਜਾ ਸਕੇ। ਸੰਯੁਕਤ ਕਿਸਾਨ ਮੋਰਚਾ ਨੇ ਇਹ ਫੈਸਲਾ ਕੀਤਾ ਹੈ ਫੌਰੀ। ਅਸੀਂ ਤੁਹਾਡੀ ਜਾਣਕਾਰੀ ਲਈ ਜੋ ਏਕਤਾ ਦਾ ਪ੍ਰੋਸੈਸ ਚੱਲ ਰਿਹਾ ਸੀ, ਉਸ ਏਕਤਾ ਦੇ ਪ੍ਰੋਸੈਸ ਨੂੰ ਅਸੀਂ ਬਹੁਤ ਪੋਜ਼ਿਟਿਵਲੀ ਲਿਆ। ਉਹ ਵੀ ਪੋਜ਼ਿਟਿਵ ਸਨ ਕਿ ਸਾਰੀਆਂ ਕਿਸਾਨਾਂ ਦੀਆਂ ਸਮੂਹ ਮੰਗਾਂ ਨੂੰ MSP ਸਲੇ ਦੂਜੇ ਮਸਲੇ ਡੱਲੇਵਾਲ ਸਾਹਿਬ ਦੀ ਸਿਹਤ ਜਿਹੜੀ ਵਿਗੜ ਰਹੀ ਹੈ ਉਹਨੂੰ ਧਿਆਨ 'ਚ ਰੱਖਦੇ ਹੋਏ ਅਸੀਂ ਇਸ ਤਰ੍ਹਾਂ ਦੇ ਏਕਤਾ ਦੇ ਅਮਲ ਨੂੰ ਇਸ ਨੂੰ ਅੱਗੇ ਵਧਾਈਏ। ਇਹ ਵੀ ਅੱਜ ਫੈਸਲਾ ਕੀਤਾ। ਦੂਜਾ ਫੈਸਲਾ ਇਹ ਕੀਤਾ ਹੈ ਕਿ ਫੌਰੀ ਇਸ ਦੇ ਵਿੱਚ ਅਸੀਂ ਅੱਜ ਫੈਸਲਾ ਕੀਤਾ ਹੈ ਕਿ ਦੇਸ਼ ਦੇ ਰਾਸ਼ਟਰਪਤੀ ਨੂੰ ਜਾਂ ਜੇ ਉਹ ਅਵੇਲੇਬਲ ਨਾ ਹੋਣ ਤਾਂ ਖੇਤੀਬਾੜੀ ਮੰਤਰੀ ਨੂੰ ਇੱਕ ਵਫਦ ਸੰਯੁਕਤ ਕਿਸਾਨ ਮੋਰਚਾ ਪੰਜਾਬ ਦਾ, ਉਹਦੇ ਵਿੱਚ ਦੂਜੇ ਸਾਥੀ ਵੀ ਹੋ ਸਕਦੇ ਨੇ ਸੰਯੁਕਤ ਕਿਸਾਨ ਮੋਰਚੇ ਦੇ, ਇੱਕ ਸਾਥੀ ਜਿਹੜਾ ਉਹਨਾਂ ਵਿੱਚ ਸ਼ਾਮਲ ਹੋਵੇ। ਅਸੀਂ ਰਾਸ਼ਟਰਪਤੀ ਸਾਹਿਬ ਤੋਂ ਟਾਈਮ ਜਿਹੜਾ ਜਨਵਰੀ ਦੇ ਪਹਿਲੇ ਹਫ਼ਤੇ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ। ਜੇ ਉਹ ਨਾ ਮਿਲੇ ਤਾਂ ਖੇਤੀਬਾੜੀ ਮੰਤਰੀ ਹੋਣ ਤਾਂ ਕਿ ਜ਼ੋਰ ਦੇ ਕੇ ਕਹੀਏ ਕਿ ਤੁਸੀਂ ਕੁੰਭਕਰਨ ਨੀਂਦ ਨਾ ਸੋ, ਦਖਲ ਦਿਓ ਜਲਦੀ। ਏਡਾ ਵੱਡਾ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਨੇ ਉਹ ਨਾਜ਼ੁਕ ਹੋਏ ਆ। ਬਾਰਡਰਸ ਦੇ ਉੱਪਰ ਸਾਥੀ ਬੈਠੇ ਨੇ ਲੰਬੇ ਸਮੇਂ ਤੋਂ। ਰਿਪਰੈਸ਼ਨ ਬਹੁਤ ਸਰਕਾਰ ਕਰ ਰਹੀ ਹੈ। ਰਿਪਰੈਸ਼ਨ ਨੂੰ ਬਾਰ-ਬਾਰ ਕੰਡੈਮ ਕੀਤਾ, ਕਿੰਨੀਆਂ ਜਾਨਾਂ ਵੀ ਚਲੀ ਗਈਆਂ। ਇਸ ਕਰਕੇ ਅਸੀਂ ਜਲਦੀ ਹੀ ਟਾਈਮ ਲੈ ਕੇ ਭਾਵੇਂ ਰਾਸ਼ਟਰਪਤੀ ਸਾਹਿਬ ਦੇਣ ਜਾਂ ਖੇਤੀਬਾੜੀ ਮੰਤਰੀ ਦੇਣ, ਜਨਵਰੀ ਦੇ ਪਹਿਲੇ ਹਫ਼ਤੇ ਸੰਯੁਕਤ ਕਿਸਾਨ ਮੋਰਚਾ ਦਾ ਜਿਹੜਾ ਡੈਪੂਟੇਸ਼ਨ ਹੈ ਉਹਨਾਂ ਨੂੰ ਮਿਲੇਗਾ। ਜਿਸ ਤਰ੍ਹਾਂ ਪਿਛਲੇ ਸਮੇਂ ਅਸੀਂ ਗਵਰਨਰ ਸਾਹਿਬ ਨੂੰ ਮਿਲ ਕੇ ਬੇਨਤੀ ਕੀਤੀ ਸੀ ਕਿ ਤੁਸੀਂ ਇੰਟਰਫੀਅਰ ਕਰੋ, ਦਖਲ ਦਿਓ ਜਲਦੀ। ਇਹ ਸਿਚੁਏਸ਼ਨ ਦੇ ਜਿਹੜੀ ਗੰਭੀਰ ਹੈ, ਬਹੁਤ ਵੋਲਾਟਾਈਲ ਹੈ। ਜੇ ਕੋਈ ਖੁਦਾ ਨਾ ਖਾਸਤਾ ਇਹ ਵੀ ਗੱਲ ਹੋ ਜਾਵੇ ਤਾਂ ਪੰਜਾਬ ਦੇ ਵਿੱਚ ਹਾਲਾਤ ਬਹੁਤ ਨਾਜ਼ੁਕ ਹੋ ਸਕਦੇ ਨੇ। ਲਾਅ ਐਂਡ ਆਰਡਰ ਦੀ ਪ੍ਰੋਬਲਮ ਵੀ ਕ੍ਰੀਏਟ ਹੋ ਸਕਦੀ ਹੈ। ਅਸੀਂ ਇਸ ਗੱਲ ਤੋਂ ਬਹੁਤ ਵਰੀਡ ਹੈ। ਸੋ ਇਸ ਲਈ ਅੱਜ ਇਹ ਫੈਸਲਾ ਕੀਤਾ ਹੈ। ਅਸੀਂ ਅਗਲਾ ਪ੍ਰੋਗਰਾਮ ਵੀ ਕੁਝ ਜਿਹੜਾ ਫੈਸਲਾ ਕੀਤਾ, ਜਿਹੜੀਆਂ ਰਹਿੰਦੀਆਂ ਮੰਗਾਂ ਨੇ ਮੋਰਚੇ ਦੀਆਂ, ਜਿਵੇਂ ਖੇਤੀਬਾੜੀ ਨੀਤੀ ਆਈ ਹੈ, ਦੂਜੀਆਂ ਮੰਗਾਂ ਪਿੱਛੇ ਜਿਹੜੀਆਂ ਮੋਰਚੇ ਦੇ ਰਹੀ ਉਹਨਾਂ ਬਾਰੇ ਲੜਾਈ, ਉਹਦੇ ਬਾਰੇ ਵੀ ਜੋ ਅਗਲਾ ਪ੍ਰੋਗਰਾਮ ਅਸੀਂ ਤੈਅ ਕੀਤਾ ਹੈ ਉਹ ਨਰਪੈਲ ਸਿੰਘ ਢੁੱਡੀਕੇ ਜੀ ਉਹ ਤੁਹਾਨੂੰ ਦੱਸਣਗੇ। ਪ੍ਰੈਸ ਵਾਲੇ ਸਾਥੀਓ, ਅਸੀਂ ਕਿਸਾਨ ਮੰਗਾਂ ਬਾਰੇ ਜਿਹੜੀਆਂ ਪਿਛਲੇ ਦਿੱਲੀ ਮੋਰਚੇ ਵੇਲੇ ਬਕਾਇਆ ਰਹਿ ਗਈਆਂ ਸੀ ਉਹਨਾਂ ਬਾਰੇ, ਤੇ ਨਾਲ ਜਿਹੜਾ 3 ਕਾਨੂੰਨਾਂ ਦਾ ਖਰੜਾ ਦੁਆਰਾ ਉਹਨਾਂ ਨੇ ਪੰਜਾਬ ਗਵਰਨਮੈਂਟ ਨੂੰ ਭੇਜਤਾ ਵੀ ਉਹ ਪਾਸ ਕਰੇ ਇਸ ਖਰੜੇ ਨੂੰ, ਉਹਦੇ ਖਿਲਾਫ ਅਸੀਂ ਕੱਲ 23 ਤਰੀਕ ਜਿਹੜੀ ਲੰਘੀ ਆ ਸਾਰੇ ਡਿਸਟ੍ਰਿਕਟ ਹੈੱਡਕੁਆਟਰਾਂ ਤੇ ਵੱਡੇ ਮੁਜ਼ਾਹਰੇ ਜਲਸੇ ਕੀਤੇ ਆ। ਤੇ ਇਸੇ ਕੜੀ ਦੇ ਤਹਿਤ
ਤੇ ਕੁਝ ਪੰਜਾਬ ਦੀਆਂ ਮੰਗਾਂ ਜਿਵੇਂ ਹਰ ਖੇਤ ਤੱਕ ਨਹਿਰੀ ਪਾਣੀ, ਵਪਾਰ ਖੋਲ੍ਹਿਆ ਜਾਵੇ ਪਾਕਿਸਤਾਨ ਦੇ ਨਾਲ, ਇਹ ਸਾਰੇ ਮਾਮਲਿਆਂ ਤੇ ਅਸੀਂ 9 ਤਰੀਕ ਨੂੰ ਮੋਗੇ 'ਚ ਬਹੁਤ ਵੱਡਾ ਇਕੱਠ ਕਰਨ ਦਾ ਫੈਸਲਾ ਕੀਤਾ ਹੈ। ਇਸ ਤੋਂ ਅੱਗੇ ਇਸ ਜਿਹੜਾ ਅੰਦੋਲਨ ਹੈ ਇਹਨੂੰ ਤੇਜ਼ ਕੀਤਾ ਜਾਊ। ਸਾਨੂੰ ਐ ਲੱਗਦਾ ਕਿਸਾਨ ਜਥੇਬੰਦੀਆਂ ਨੂੰ ਜਿਹੜਾ ਅਸੀਂ 3 ਕਾਨੂੰਨ ਵਾਪਸ ਕਰਾ ਕੇ ਆਏ ਆ ਉਹਨੂੰ ਨਵੀਂ ਸ਼ਕਲ ਦੇ ਵਿੱਚ ਹੁਣ ਸਟੇਟਾਂ ਨੂੰ ਕਹਿ ਕੇ ਵੀ ਇਹ ਸਟੇਟਾਂ ਦਾ ਮਾਮਲਾ ਹੈ ਖੇਤੀਬਾੜੀ ਦਾ, ਤੇ ਉਹ ਸਟੇਟਾਂ ਨੂੰ ਦੇਤਾ ਵੀ ਤੁਸੀਂ ਪਾਸ ਕਰਕੇ ਭੇਜੋ ਇਹ, ਤੇ ਉਹਦੇ ਇਹ ਅੰਦੋਲਨ ਨੂੰ ਅਸੀਂ ਪੂਰੀ ਸ਼ਿੱਦਤ ਦੇ ਨਾਲ ਤੇਜ਼ ਕਰਾਂਗੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਉੱਤੇ ਵੱਡੀ ਗਿਣਤੀ ਵਿੱਚ ਪੰਜਾਬੀ ਅਤੇ ਸਿੱਖ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਟਰਾਲੀਆਂ ਵਿੱਚ ਆ ਰਹੇ ਹਨ, ਜੋ ਸੈਂਟਰ ਦੀ ਸਰਕਾਰ ਲਈ ਗੰਭੀਰ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਿੱਖ ਵਸੋਂ ਪੰਜਾਬ ਦੇ ਸਭ ਹਿੱਸਿਆਂ ਬਠਿੰਡਾ, ਮੋਗਾ, ਦੁਆਬਾ, ਮਾਝਾ ਅਤੇ ਮਾਲਵੇ ਦੇ ਨਾਲ-ਨਾਲ ਹਰਿਆਣੇ ਵਿੱਚੋਂ ਵੀ ਬਹੁਤ ਵੱਡੀ ਗਿਣਤੀ ਵਿੱਚ ਸੜਕਾਂ ਤੇ ਆਪੋ ਆਪਣੀਆਂ ਟਰਾਲੀਆਂ ਤੇ ਖਾਲਿਸਤਾਨੀ ਝੰਡੇ ਲਹਿਰਾ ਕੇ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਆਪਣੇ ਮਹਾਨ ਸ਼ਹੀਦਾਂ ਸ਼ਹੀਦ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਸ਼ਹੀਦ ਮਾਤਾ ਗੁਜਰ ਕੌਰ, ਦੀਵਾਨ ਟੋਡਰਮਲ, ਬਾਬਾ ਮੋਤੀ ਸਿੰਘ ਮਹਿਰਾ ਨੂੰ ਸਤਿਕਾਰ ਸਹਿਤ ਸ਼ਰਧਾ ਦੇ ਫੁੱਲ ਭੇਟ ਕਰਨ ਆ ਰਹੇ ਹਨ। ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ ਦਾ ਕੋਈ ਇਲਾਕਾ ਅਜਿਹਾ ਨਹੀਂ ਜਿੱਥੋਂ ਸਿੱਖ ਕੌਮ ਇਸ ਮੌਕੇ ਤੇ ਵੱਡੀ ਗਿਣਤੀ ਵਿੱਚ ਨਾ ਆ ਰਹੀ ਹੋਵੇ। ਦੂਸਰੇ ਪਾਸੇ ਸਰਦਾਰ ਜਗਜੀਤ ਸਿੰਘ ਡੱਲੇਵਾਲ, ਕਿਸਾਨ ਆਗੂ, ਹਰਿਆਣਾ ਦੀ ਖਨੌਰੀ ਸਰਹੱਦ ਉੱਤੇ ਬੀਤੇ 30 ਦਿਨਾਂ ਤੋਂ ਮਰਨ ਵਰਤੇ ਬੈਠੇ ਹੋਏ ਹਨ। ਉਹ ਇੱਥੋਂ ਤੱਕ ਦ੍ਰਿੜ ਹਨ ਕਿ ਉਹ ਨਾ ਤਾਂ ਸਰਕਾਰ ਤੋਂ ਕੋਈ ਹੈਲਥ ਟ੍ਰੀਟਮੈਂਟ ਲੈ ਰਹੇ ਹਨ ਅਤੇ ਨਾ ਹੀ ਕੁਝ ਖਾ ਪੀ ਰਹੇ ਹਨ। ਇਹੀ ਵਜ੍ਹਾ ਹੈ ਕਿ ਉਹਨਾਂ ਦੀ ਸਿਹਤ ਦਿਨ-ਬ-ਦਿਨ ਬਹੁਤ ਬੱਤਰ ਹੁੰਦੀ ਜਾ ਰਹੀ ਹੈ। ਜੋ ਪੰਜਾਬ ਤੇ ਹਰਿਆਣਾ ਤੋਂ ਸੰਗਤਾਂ ਆ ਰਹੀਆਂ ਹਨ, ਇਹ ਮੋਦੀ ਸਰਕਾਰ ਲਈ ਬਹੁਤ ਹੀ ਸੰਜੀਦਾ ਅਤੇ ਗੰਭੀਰ ਸਵਾਲ ਹੈ ਕਿ ਜੇਕਰ ਮੋਦੀ ਹਕੂਮਤ ਨੇ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਨ ਕਰਨ ਲਈ ਕੋਈ ਅਮਲ ਨਾ ਕੀਤਾ ਤਾਂ ਇਹ ਸਮੁੱਚੇ ਪੰਜਾਬ ਤੇ ਹਰਿਆਣੇ ਤੋਂ ਖਾਲਿਸਤਾਨ ਦੇ ਝੰਡੇ ਲਹਿਰਾ ਕੇ ਆਪਣੇ ਸ਼ਹੀਦਾਂ ਨੂੰ ਨਤਮਸਤਕ ਹੋਣ ਲਈ ਆ ਰਹੇ ਸਿੱਖ ਮੋਦੀ ਹਕੂਮਤ ਲਈ ਬਹੁਤ ਵੱਡੀ ਚੁਣੌਤੀ ਵੀ ਬਣ ਸਕਦੇ ਹਨ। ਅਤੇ ਜੇਕਰ ਡੱਲੇਵਾਲ ਸਾਹਿਬ ਦਾ ਕੋਈ ਸਰੀਰਕ ਨੁਕਸਾਨ ਹੋ ਗਿਆ ਤਾਂ ਮੋਦੀ ਹਕੂਮਤ ਹਾਲਾਤਾਂ ਨੂੰ ਸਾਂਭਣ ਤੋਂ ਅਸਮਰਥ ਹੋ ਜਾਵੇਗੀ, ਜਿਸ ਦੇ ਨਤੀਜੇ ਹੋਰ ਵੀ ਖਤਰਨਾਕ ਸਾਬਿਤ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਕੇਸਰੀ ਝੰਡੇ ਲਗਾ ਕੇ ਬੜੇ ਜੋਸ਼ ਨਾਲ ਆ ਰਹੀਆਂ ਹਨ। ਜੇਕਰ ਮੋਦੀ ਅਤੇ ਸ਼ਾਹ ਜਿਨ੍ਹਾਂ ਨੇ ਕਾਨੂੰਨ ਬਣਾਏ ਹਨ ਸਿੱਖਾਂ ਨੂੰ ਕਤਲ ਕਰਨ ਦਾ, ਉਹ ਆਪਣੀਆਂ ਇੰਟੈਲੀਜੈਂਸ ਤੇ ਖੁਫੀਆ ਪੁਲਿਸ ਤੋਂ ਪਤਾ ਕਰਨ ਕਿ ਇਹ ਗਲਤ ਹੈ ਜਾਂ ਠੀਕ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਤੇ ਸਿੱਖ ਜ਼ਿਮੀਂਦਾਰ ਹਰ ਖੇਤਰ ਵਿੱਚ ਇੰਡੀਆ ਦੇ ਉਦਮਾਂ ਵਿੱਚ ਕੇਵਲ ਬੀਤੇ ਸਮੇਂ ਤੋਂ ਸਹਿਯੋਗ ਹੀ ਨਹੀਂ ਕਰਦੇ ਆ ਰਹੇ, ਬਲਕਿ ਸਰਹੱਦਾਂ ਉੱਤੇ ਸ਼ਹਾਦਤਾਂ ਤੇ ਕੁਰਬਾਨੀਆਂ ਦੇ ਕੇ ਇੰਡੀਆ ਦੀ ਨਿਰੰਤਰ ਰੱਖਿਆ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਂਦੇ ਆ ਰਹੇ ਹਨ। ਫਿਰ ਉਹ ਕਾਨੂੰਨੀ ਵਿਵਸਥਾ, ਇੱਥੋਂ ਦੇ ਅਮਨ ਚੈਨ ਤੇ ਜਮਹੂਰੀਅਤ ਨਿਯਮਾਂ ਤੇ ਕਾਨੂੰਨਾਂ ਦਾ ਵੀ ਪਾਲਨ ਕਰਦੇ ਆ ਰਹੇ ਹਨ। ਫਿਰ ਉਹਨਾਂ ਨਾਲ ਇੰਨੇ ਲੰਮੇ ਸਮੇਂ ਤੋਂ ਕੀਤੀਆਂ ਜਾ ਰਹੀਆਂ ਗੈਰ ਵਿਧਾਨਕ, ਗੈਰ ਸਮਾਜਿਕ ਬੇਇਨਸਾਫੀਆਂ, ਜ਼ਬਰ ਜ਼ੁਲਮ ਦੇ ਅਮਲ ਕਰਕੇ ਹੁਕਮਰਾਨ ਇੱਥੋਂ ਦੇ ਹਾਲਾਤਾਂ ਨੂੰ ਵਿਸਫੋਟਕ ਕਿਉਂ ਬਣਾ ਰਹੇ ਹਨ, ਜਦੋਂ ਕਿ ਚਾਹੀਦਾ ਇਹ ਹੈ ਕਿ ਜਿਸ ਸਿੱਖ ਕੌਮ ਨੇ ਹਰ ਖੇਤਰ ਵਿੱਚ ਮੋਹਰੀ ਹੋ ਕੇ ਭੂਮਿਕਾ ਨਿਭਾਈ ਹੈ ਅਤੇ ਨਿਭਾਉਂਦੀ ਆ ਰਹੀ ਹੈ, ਉਸ ਦੇ ਨਾਲ ਹੋ ਰਹੇ ਵਿਤਕਰੇ ਤੇ ਬੇਇਨਸਾਫੀਆਂ ਨੂੰ ਸੰਜੀਦਗੀ ਨਾਲ ਖਤਮ ਕੀਤਾ ਜਾਵੇ ਅਤੇ ਜੋ ਬੀਤੇ ਲੰਮੇ ਸਮੇਂ ਤੋਂ ਸਰਹੱਦਾਂ ਉੱਤੇ ਗਰਮੀ, ਸਰਦੀ, ਮੀਂਹ ਕਣੀ ਵਿੱਚ ਬੈਠ ਕੇ ਆਪਣੀਆਂ ਮੰਗਾਂ ਦੀ ਪੂਰਤੀ ਕਰਵਾਉਣ ਲਈ ਆਪਣੀ ਕੀਮਤੀ ਜਾਨਾਂ ਦੀ ਵੀ ਪਰਵਾਹ ਨਹੀਂ ਕਰ ਰਹੇ, ਉਹਨਾਂ ਦੀਆਂ ਜ਼ਿੰਦਗਾਨੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਹਰ ਖੇਤਰ ਵਿੱਚ ਸੁਰੱਖਿਅਤ ਕੀਤਾ ਜਾਵੇ ਤੇ ਇਨਸਾਫ ਵੀ ਦਿੱਤਾ ਜਾਵੇ। ਵਰਨਾ ਜੇਕਰ ਹੁਕਮਰਾਨਾਂ ਨੇ ਅਣਗਹਿਲੀ ਕੀਤੀ ਤਾਂ ਉਸ ਦੇ ਮਾੜੇ ਨਤੀਜਿਆਂ ਲਈ ਹੁਕਮਰਾਨ ਹੀ ਜ਼ਿੰਮੇਵਾਰ ਹੋਣਗੇ, ਨਾ ਕਿ ਪੰਜਾਬੀ, ਸਿੱਖ ਅਤੇ ਜ਼ਿਮੀਂਦਾਰ। ਉਹਨਾਂ ਉਮੀਦ ਪ੍ਰਗਟ ਕੀਤੀ ਹੈ ਕਿ ਕਿਸੇ ਤਰ੍ਹਾਂ ਦੀ ਅਣਹੋਣੀ ਘਟਨਾ ਵਾਪਰਨ ਤੋਂ ਪਹਿਲਾਂ ਮੋਦੀ ਹਕੂਮਤ ਬੱਤਰ ਹੁੰਦੇ ਜਾ ਰਹੇ ਹਾਲਾਤਾਂ ਨੂੰ ਸਹੀ ਸਮੇਂ ਤੇ ਕਾਬੂ ਪਾ ਕੇ ਜ਼ਿਮੀਂਦਾਰਾਂ ਤੇ ਪੰਜਾਬੀਆਂ ਵਿੱਚ ਪਾਈ ਜਾਣ ਵਾਲੀ ਅਸੰਤੁਸ਼ਟੀ ਨੂੰ ਖਤਮ ਕਰੇਗੀ। ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ 29 ਦਿਨਾਂ ਤੋਂ ਮਰਨ ਵਰਤੇ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਪੀਐਮ ਨਰਿੰਦਰ ਮੋਦੀ ਨੂੰ ਦੂਜੀ ਚਿੱਠੀ ਲਿਖੀ ਹੈ। ਉਹਨਾਂ ਵੱਲੋਂ ਪਿਛਲੇ ਦਿਨੀ ਸੰਸਦੀ ਕਮੇਟੀ ਵੱਲੋਂ ਐਮਐਸਪੀ ਗਰੰਟੀ ਕਾਨੂੰਨ ਬਣਾਉਣ ਦੀ ਸਿਫਾਰਿਸ਼ ਨੂੰ ਲਾਗੂ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਜਗਜੀਤ ਸਿੰਘ ਡੱਲੇਵਾਲ ਨੇ ਆਪਣੀ ਚਿੱਠੀ ਵਿੱਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ, ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਜਾਂ ਤਾਂ ਐਮਐਸਪੀ ਗਰੰਟੀ ਕਾਨੂੰਨ ਬਣਨ ਸਮੇਤ ਹੋਰ ਮੰਗਾਂ ਦੇ ਪੂਰਾ ਹੋਣ ਮਗਰੋਂ ਮੈਂ ਆਪਣਾ ਮਰਨ ਵਰਤ ਖਤਮ ਕਰਾਂਗਾ ਜਾਂ ਅੰਦੋਲਨ ਵਾਲੀ ਥਾਂ ਤੇ ਹੀ ਆਪਣੀ ਜਾਨ ਦੇ ਦੇਵਾਂਗਾ। ਹੁਣ ਫੈਸਲਾ ਤੁਹਾਨੂੰ ਕਰਨਾ है। साथियों, आज काफी दिन के बाद सरदार जगजीत सिंह डल्लेवाल जी अपनी ट्रॉली से बाहर आए। पहले भी जब वो आने का प्रयास कर रहे थे तो उनका बीपी बहुत लो हो जा रहा था, लेकिन उनकी मन की इच्छा थी। वो कल भी चाह रहे थे, लेकिन कल मौसम ज्यादा खराब था, तो उनके मन की इच्छा थी कि जो यहाँ पे संगत आती है मैं उसके दर्शन करना चाह रहा हूं। तो डॉक्टरों की सलाह लेके, पूरी जो हमारी डॉक्टरों की टीम है उनके सहयोग, और उन्होंने जो 3 मुख्य बातें उन्होंने कही
पहली बात आज उन्होंने संबोधित भी जब किया, उन्होंने कहा, सारे देश को जो संदेश दिया, उन्होंने कहा कि मैं ठीक हूं। उस 3 शब्दों के कई मायने थे। शारीरिक तौर पे आप सबने कैमरों में भी कैद किया कि वो कितने कमजोर हो चुके हैं। उनका शरीर पहले के मुकाबले 50% से भी कम रह गया है। वजन उनकी बॉडी का लगभग, जो पहले वजन था उसका 20%, 15 से 20% वो कम हो चुका, उससे ज्यादा ही कम हुआ है। जो उनके टेस्ट्स हैं, वो टेस्ट्स की भी जो उनकी रिपोर्ट आ रही है वो भी बहुत चिंताजनक आ रही है। जो पीएसए टेस्ट होता है, जो पिछले आंदोलन के दौरान उनको कैंसर डिटेक्ट हुआ था, उस समय जो पीएसए का रिजल्ट ज्यादा हाई आया था, वो कंटिन्यूअस होम्योपैथिक, एलोपैथिक, आयुर्वेदिक मेडिसिन लेके जो कंट्रोल किया गया डॉक्टरों के बहुत प्रयासों के बाद, अब काम शुरू हुआ है, बंद है, इग्नोर होती जा रही है। तो जो उनका रिसेंटली जो पीएसए रिजल्ट आया है वो भी नॉर्मल के मुकाबले काफी ज्यादा है। तो लगातार उनकी जो हेल्थ है वो डिटेरियोरेट होती जा रही है। उसके बावजूद उन्होंने कहा कि मैं ठीक हूं, उसका मतलब ये था कि मेरे हौसले पूरे तरीके से बुलंद हैं, किसी चीज की कोई चिंता करने की जरूरत नहीं है। जो बहुत सारे साथी, हम भी कई बार चिंतित हो जाते हैं कि कभी कोई अनहोनी ना हो जाए, तो उन्होंने उसी का जवाब आज ये दिया कि मैं ठीक हूं, चिंता करने की जरूरत नहीं है, हौसले बुलंद है, जो होगा परमात्मा गुरु को जो मंजूर होगा उसको हम के किसानों का उनको एक उलाहना था ये कि भाई एमएसपी गारंटी कानून की लड़ाई हम बीच में क्यों छोड़ रहे हैं। तो आज डल्लेवाल साहब ने स्पेसिफिकली मेंशन करते हुए ये कहा, उन्होंने बड़े भाई और छोटे भाई का जिक्र किया, यानी पंजाब और हरियाणा का उन्होंने जिक्र किया। उन्होंने कहा कि जिस तरीके से छोटे भाई हरियाणा से भी किसान बड़ी संख्या में आ रहे हैं, उनकी संख्या और ज्यादा बढ़ाने की जरूरत है और गांव वाइज यहाँ पे तंबू लगे। ये उन्होंने विशेष प्रार्थना हरियाणा के किसानों से करी है और जो आज बड़ी संख्या में लोग आए हैं उनका भी उन्होंने धन्यवाद किया है। तीसरी जो उन्होंने अपील करी है विशेषकर पंजाब और हरियाणा के नौजवानों से, उन्होंने ये कहा, जो उनके शब्द थे मैं हूबहू बयान कर रहा हूं, उनके शब्द ये थे कि मोर्चा हमने जमा लिया है, मोर्चे का संदेश, हमारे मुद्दों की गूंज पूरे देश में सुनाई दे रही है। बस अब एक चीज का ध्यान रखना है, खासकर नौजवानों को, कि रात को पुलिस को मोर्चे के नजदीक नहीं आने देना है। यही उन्होंने विशेष विनती करी है। उन्होंने कहा है कि या तो मोर्चा जीतेंगे या फिर मेरी यही मृत्यु होगी, उसके अलावा और कोई तीसरी चीज होगी नहीं। तो आज उन्होंने ये अपनी भावना उन्होंने बयान करी है। इसके अलावा साथियों, आज दोनों फोरम, अभी एक चिट्ठी हम भेज रहे हैं माननीय प्रधानमंत्री जी को। वो चिट्ठी है, इस पे सरदार जगजीत सिंह डल्लेवाल जी के हस्ताक्षर हैं, यहां पे उनके हस्ताक्षर हैं। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਸੂਬਾ ਆਗੂ ਸਰਵਣ ਸਿੰਘ ਪੰਧੇਰ ਅਤੇ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਵਿੱਚ ਪਿੰਡ ਵੱਲਾ ਵਿਖੇ ਜ਼ਿਲ੍ਹੇ ਭਰ ਤੋਂ ਜ਼ੋਨ ਪੱਧਰੀ ਟੀਮਾਂ ਨਾਲ ਮੀਟਿੰਗ ਕਰਕੇ ਦਿੱਲੀ ਅੰਦੋਲਨ 2 ਦੇ 30 ਦਸੰਬਰ ਨੂੰ ਪੰਜਾਬ ਬੰਦ ਦੇ ਸੱਦੇ ਨੂੰ ਕਾਮਯਾਬ ਕਰਨ ਲਈ ਤਿਆਰੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਹਾਜ਼ਰ ਸੂਬਾ ਆਗੂ ਲਖਵਿੰਦਰ ਸਿੰਘ ਵਰਿਆਮ ਨੰਗਲ, ਜਰਮਨਜੀਤ ਸਿੰਘ ਵੰਡਾਲਾ ਅਤੇ ਜ਼ਿਲ੍ਹਾ ਆਗੂ ਬਾਜ ਸਿੰਘ ਸਰੰਗੜਾ ਨੇ ਕਿਹਾ ਕਿ ਜਿਵੇਂ ਵਿਕਾਸ ਦੇ ਨਾਮ ਤੇ ਕੇਂਦਰ ਅਤੇ ਪੰਜਾਬ ਸਰਕਾਰ ਖੇਤੀ ਸਮੇਤ ਸਾਰੇ ਕਾਰੋਬਾਰਾਂ ਵਿੱਚ ਕਾਰਪੋਰੇਟ ਘਰਾਣਿਆਂ ਨੂੰ ਵੱਡੇ ਪੱਧਰ ਤੇ ਖੁੱਲ੍ਹ ਦੇ ਕੇ ਦੁਕਾਨਦਾਰਾਂ, ਛੋਟੇ ਕਾਰੋਬਾਰੀਆਂ, ਰੇਹੜੀ ਫੜੀ ਵਾਲਿਆਂ ਅਤੇ ਮਜ਼ਦੂਰਾਂ ਦੇ ਰੁਜ਼ਗਾਰ ਖਤਮ ਕਰਨ ਦੇ ਸ਼ਮਿਆਨੇ ਬਣਾ ਚੁੱਕੀ ਹੈ ਅਤੇ ਜਿਸ ਤਰ੍ਹਾਂ ਕੇਂਦਰ ਸਰਕਾਰ ਵੱਲੋਂ 13 ਫਰਵਰੀ ਤੋਂ ਸ਼ੁਰੂ ਹੋਏ ਦਿੱਲੀ ਅੰਦੋਲਨ ਤੇ ਅਤਿਆਚਾਰ ਕੀਤਾ ਗਿਆ ਹੈ ਅਤੇ 26 ਨਵੰਬਰ ਤੋਂ ਜਾਰੀ ਜਗਜੀਤ ਸਿੰਘ ਡੱਲੇਵਾਲ ਜੀ ਦੇ ਮਨ ਵਰਤ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਅਜਿਹੀਆਂ ਹਾਲਾਤਾਂ ਵਿੱਚ ਪੰਜਾਬ ਦੇ ਲੋਕਾਂ ਨੂੰ ਅਪੀਲ ਹੈ ਕਿ ਉਹ ਅੰਦੋਲਨ ਨਾਲ ਇਕਜੁੱਟਤਾ ਦਿਖਾਉਂਦੇ ਹੋਏ ਆਪਣੇ ਕਾਰੋਬਾਰ ਇੱਕ ਦਿਨ ਲਈ ਬੰਦ ਕਰਕੇ ਸਹਿਯੋਗ ਦੇਣ ਤਾਂ ਜੋ ਇਹਨਾਂ ਕਾਰੋਬਾਰਾਂ ਤੇ ਬੁਰੀ ਨਜ਼ਰ ਰੱਖਣ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਸਾਂਝੇ ਰੂਪ ਵਿੱਚ ਹੱਕਾਂ ਦੀ ਰਾਖੀ ਲਈ ਦ੍ਰਿੜਤਾ ਜ਼ਾਹਰ ਕੀਤੀ ਜਾ ਸਕੇ। ਆਗੂਆਂ ਨੇ ਕਿਹਾ ਕਿ ਅੱਜ ਅੰਦੋਲਨ ਦੇਸ਼ ਪੱਧਰ ਤੇ ਪਹੁੰਚ ਬਣਾ ਚੁੱਕਾ ਹੈ ਅਤੇ ਦੇਸ਼ ਭਰ ਵਿੱਚ ਅੱਜ ਅੰਦੋਲਨ ਦੀ ਹਿਮਾਇਤ ਵਿੱਚ ਮੋਮਬੱਤੀ ਮਾਰਚ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ 27 ਦਸੰਬਰ ਨੂੰ ਪੂਰੇ ਜ਼ਿਲ੍ਹੇ ਦੇ ਪਿੰਡ, ਕਸਬਿਆਂ ਅਤੇ ਵੱਡੇ ਸ਼ਹਿਰਾਂ ਵਿੱਚ ਕਿਸਾਨਾਂ, ਮਜ਼ਦੂਰਾਂ ਵੱਲੋਂ ਪੈਦਲ ਯਾਤਰਾ ਕਰਕੇ ਦੁਕਾਨਦਾਰਾਂ, ਰੇਹੜੀ ਫੜੀ ਵਾਲਿਆਂ, ਵਿਦਿਅਕ ਅਦਾਰਿਆਂ ਆਦਿ ਨੂੰ ਬੰਦ ਦਾ ਸਮਰਥਨ ਕਰਨ ਲਈ ਬੇਨਤੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਐਮਰਜੈਂਸੀ ਸੇਵਾਵਾਂ ਜਿਵੇਂ ਕਿ ਮੈਡੀਕਲ ਸਟੋਰ, ਹਸਪਤਾਲ, ਐਂਬੂਲੈਂਸ, ਵਿਆਹ ਸ਼ਾਦੀਆਂ, ਏਅਰਪੋਰਟ ਨੂੰ ਜਾਣ ਆਉਣ ਆਦਿ ਨੂੰ ਛੋਟ ਰਹੇਗੀ। 26 ਨੂੰ ਖਨੌਰੀ ਬਾਰਡਰ ਤੇ 11 ਵਜੇ ਅਸੀਂ ਸੱਦਾ ਪੱਤਰ ਵੀ ਭੇਜੇ, ਪ੍ਰੈਸ ਨੂੰ ਜਾਰੀ ਕਰ ਦਾਂਗੇ। ਜਿੰਨੀਆਂ ਵੀ ਜਥੇਬੰਦੀਆਂ, ਚਾਹੇ ਉਹ ਤੁਸੀਂ ਆਂਗਣਵਾੜੀ ਵਰਕਰ ਯੂਨੀਅਨ ਆ, ਆਸ਼ਾ ਵਰਕਰ ਯੂਨੀਅਨ ਆ, ਟਰੱਕ ਯੂਨੀਅਨ ਆ, ਸਟੂਡੈਂਟ ਯੂਨੀਅਨ ਆ,
ट्रांसपोर्ट यूनियन आ, PRTC बस मुलाजम यूनियन आ, रोडवेज बस वाले यूनियन आ, प्राइवेट बस मुलाजम यूनियन आ, पटवारी यूनियन आ, कंप्यूटर यूनियन आ, पटवारी कानूगो यूनियन आ, यूनिवर्सिटी स्टूडेंट ने, कालजां दे प्रोफैसर यूनियन ने, रेड़ा फड़ी वाले यूनियन आ, मजदूर यूनियन ने, भट्ठा मजदूर यूनियन आ, रिश्का यूनियन, आटो यूनियन, चौकीदार यूनियन, नंबरदार यूनियन, आड़ती यूनियन, पल्लेदार यूनियन, वाटर सप्लाई वर्कर यूनियन, ट्रेड यूनियन, एडवोकेट यूनियन, बिजली कर्मचारी यूनियन, साबका सैनिक यूनियन समेत हर तरह के जिहड़े मुलाजम आ उन्होंने असीं सद्दा दिता हैगा वा। और ये सद्दा वा तुहाडे तक भी भेज दांगे, सद्दा पत्र दे रहे हैं। और ਇਹਦੇ ਨਾਲ ਦੀ ਨਾਲ ਅੱਜ ਡੱਲੇਵਾਲ ਸਾਹਿਬ ਜੀ ਦਾ ਮਰਨ ਵਰਤ ਜਿਹੜਾ ਵਾ ਉਹ 29ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ ਤੇ ਜਿਹੜਾ 13 ਫਰਵਰੀ ਤੋਂ ਅੰਦੋਲਨ ਚੱਲ ਰਿਹਾ ਉਹ ਕਹਿ ਲਓ ਵੀ ਅੱਜ 315ਵੇਂ ਦਿਨ ਵਿੱਚ ਦਾਖਲ ਹੋ ਚੁੱਕਾ ਵਾ। ਜਿਹੜਾ ਪੰਜਾਬ ਬੰਦ ਦੇ ਵਿੱਚ ਅਸੀਂ ਪ੍ਰਚਾਰ ਪ੍ਰੋਪੋਗੰਡਾ ਲੈ ਕੇ ਜਾਣਾ ਵਾ ਪੂਰੇ ਪੰਜਾਬ ਦੇ ਵਿੱਚ ਸਾਰੀਆਂ ਜਥੇਬੰਦੀਆਂ ਦੋਵਾਂ ਫੋਰਮਾਂ ਦੀਆਂ ਬਹੁਤ ਸਾਰੀਆਂ ਆਪਣੀਆਂ ਆਜ਼ਾਦ ਤੌਰ ਤੇ ਜਥੇਬੰਦੀਆਂ ਵੀ ਸਾਡੀ ਸਪੋਰਟ ਕਰ ਰਹੀਆਂ। ਇਹ ਚ ਰਹਿ ਗਿਆ ਅਸੀਂ ਜਿਹੜੇ ਟਰਾਂਸਪੋਰਟਰਾਂ ਦੇ ਮਾਲਕ ਆ ਬਹੁਤ ਸਾਰੀਆਂ ਨਾਲ ਵੀ ਅੱਜ ਫੋਨ ਤੇ ਗੱਲ ਕੀਤੀ ਆ, ਉਹ ਵੀ ਸਾਡੇ ਵਿੱਚ ਸ਼ਾਮਲ ਹੋ ਕੇ ਸਾਡੀ ਹਮਾਇਤ ਕਰਨਗੇ। ਠੀਕ ਹੈ ਜੀ। ਅਸੀਂ 27 ਨੂੰ ਅੰਮ੍ਰਿਤਸਰ ਦੇ ਵਿੱਚ ਪੂਰਾ ਅੰਮ੍ਰਿਤਸਰ ਲਗਭਗ ਕਹਿ ਲਓ ਸਾਡੀਆਂ 20 ਜ਼ੋਨਾਂ ਨੇ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਚਾਹੇ ਉਹ ਤਰਨਤਾਰਨ ਹੋਵੇ, ਗੁਰਦਾਸਪੁਰ ਹੋਵੇ, ਜਲੰਧਰ ਹੋਵੇ, ਲੁਧਿਆਣਾ ਹੋਵੇ, ਪਟਿਆਲਾ ਹੋਵੇ, ਮੋਹਾਲੀ ਹੋਵੇ, ਰੋਪੜ ਹੋਵੇ, ਹੁਸ਼ਿਆਰਪੁਰ ਹੋਵੇ, ਚਾਹੇ ਬਠਿੰਡਾ ਹੋਵੇ, ਚਾਹੇ ਉਹ ਮਾਨਸਾ ਹੋਵੇ, ਫਿਰੋਜ਼ਪੁਰ ਹੋਵੇ, ਪੰਜਾਬ ਦੇ तमाम ਜ਼ਿਲ੍ਹਿਆਂ ਵਿੱਚ ਪ੍ਰਚਾਰ ਪ੍ਰੋਪਗੰਡਾ ਆਪਣਾ ਜਾਊਗਾ। ਤੁਹਾਨੂੰ ਲੱਗੂਗਾ 20 ਦੀਆਂ 20 ਜੂਨਾਂ 27 ਨੂੰ ਸਵੇਰੇ 8 ਵਜੇ ਤੋਂ ਪ੍ਰਚਾਰ ਮੁਹਿੰਮ ਕਰਨੀ ਹੈ, ਚਾਹੇ ਜਲੰਧਰ ਰੋਡ ਹੋਵੇ, ਚਾਹੇ ਮਹਿਤਾ ਰੋਡ ਹੋਵੇ, ਚਾਹੇ ਮਜੀਠਾ ਰੋਡ ਹੋਵੇ, ਸੰਗਤਪੁਰਾ ਰੋਡ ਅੰਮ੍ਰਿਤਸਰ ਦੀ ਗੱਲ ਕਰ ਰਿਹਾ ਮੈਂ, ਗੁਰੂ ਕਾ ਰੋਡ ਹੋਵੇ, ਅਜਨਾਲਾ ਰੋਡ ਹੋਵੇ, ਅਟਾਰੀ ਰੋਡ ਹੋਵੇ, ਅਗਲੇ ਬੰਨੇ ਪੰਜਾਬ ਕਾਂਗਰਸ ਵੱਲੋਂ ਅੱਜ ਸੂਬੇ ਦੇ ਮੌਜੂਦਾ ਹਾਲਾਤਾਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਮੌਕੇ ਕਾਂਗਰਸ ਪ੍ਰਧਾਨ ਸਮੇਤ ਆਗੂਆਂ ਵੱਲੋਂ ਕਾਂਗਰਸ ਭਵਨ ਚੰਡੀਗੜ੍ਹ ਵਿਖੇ ਮੀਟਿੰਗ ਦੌਰਾਨ ਨਗਰ ਨਿਗਮ ਚੋਣਾਂ ਵਿੱਚ ਪਾਰਟੀ ਦੀ ਕਾਰਗੁਜ਼ਾਰੀ ਦਾ ਵਿਸ਼ਲੇਸ਼ਣ ਵੀ ਕੀਤਾ ਗਿਆ। ਰਾਜਾ ਵੜਿੰਗ ਨੇ ਨਗਰ ਨਿਗਮ ਚੋਣਾਂ ਵਿੱਚ ਪੰਜਾਬ ਕਾਂਗਰਸ ਦੇ ਸ਼ਲਾਘਾਯੋਗ ਪ੍ਰਦਰਸ਼ਨ ਤੋਂ ਬਾਅਦ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖੇ ਹਮਲੇ ਕੀਤੇ। ਪ੍ਰੈਸ ਕਾਨਫਰੰਸ ਦੀ ਸ਼ੁਰੂਆਤ ਵਿੱਚ ਰਾਜਾ ਵੜਿੰਗ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਬਾਬਾ ਸਾਹਿਬ ਡਾਕਟਰ ਅੰਬੇਦਕਰ ਦਾ ਅਪਮਾਨ ਕਰਨ ਤੇ ਕਰਾਰਾ ਜਵਾਬ ਦਿੱਤਾ। ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਕਾਂਗਰਸ ਰਾਜਪਾਲ ਨੂੰ ਮੰਗ ਪੱਤਰ ਸੌਂਪ ਕੇ ਗ੍ਰਹਿ ਮੰਤਰੀ ਦੇ ਅਸਤੀਫੇ ਦੀ ਮੰਗ ਕਰੇਗੀ ਤਾਂ ਜੋ ਇਨਸਾਫ ਯਕੀਨੀ ਬਣਾਇਆ ਜਾ ਸਕੇ। ਉਧਰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸਰਹੱਦੀ ਜ਼ਿਲ੍ਹੇ ਧਮਾਕਿਆਂ ਨਾਲ ਹਿੱਲ ਗਏ ਹਨ, ਜਿਸ ਨੇ ਕਾਨੂੰਨ ਵਿਵਸਥਾ ਦੀ ਮਾੜੀ ਸਥਿਤੀ ਨੂੰ ਉਜਾਗਰ ਕੀਤਾ ਹੈ। ਕਿਸਾਨ ਯੂਨੀਅਨ ਦੇ ਸੀਨੀਅਰ ਆਗੂਆਂ ਵਿੱਚੋਂ ਇੱਕ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 28ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਭਾਜਪਾ ਭਾਰਤ ਸਰਕਾਰ ਨੇ ਮੰਡੀ ਸਿਸਟਮ ਨੂੰ ਢਾਹ ਲਾਉਣ ਦੀ ਸਾਜ਼ਿਸ਼ ਰਚੀ ਹੈ। ਕਈ ਮਹੀਨਿਆਂ ਤੋਂ ਮੰਤਰੀ ਮੰਡਲ ਦੀ ਮੀਟਿੰਗ ਨਹੀਂ ਹੋਈ। ਉਨ੍ਹਾਂ ਕਿਹਾ ਕਿ ਸਰਦ ਰੁੱਤ ਸੈਸ਼ਨ ਜਨਵਰੀ 2025 ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਪੰਜਾਬ ਇਸ ਸਮੇਂ ਇੱਕ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ। ਫਿਰ ਵੀ ਮੁੱਖ ਮੰਤਰੀ ਭਗਵੰਤ ਮਾਨ ਆਸਟ੍ਰੇਲੀਆ ਵਿੱਚ ਕ੍ਰਿਕਟ ਮੈਚ ਦੇਖਣ ਨੂੰ ਤਰਜੀਹ ਦੇ ਰਹੇ ਹਨ। ਉਹ ਇੰਨਾ ਬੇਈਮਾਨ ਕਿਵੇਂ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਆਪ ਨੇ ਕੋਈ ਚੋਣ ਨਹੀਂ ਜਿੱਤੀ, ਉਨ੍ਹਾਂ ਨੇ ਆਪਣੀ ਤਾਕਤ ਦੀ ਵਰਤੋਂ ਕਰਕੇ ਨਤੀਜੇ ਚੋਰੀ ਕੀਤੇ ਹਨ। ਆਪ ਨੇ ਜੋ ਵੀ ਸੀਟਾਂ ਜਿੱਤੀਆਂ ਹਨ ਉਹ ਸਿਰਫ ਆਪਣੀ ਤਾਕਤ ਦੀ ਦੁਰਵਰਤੋਂ, ਪੁਲਿਸ ਬਲ ਅਤੇ ਗੁੰਡਿਆਂ ਦੀ ਵਰਤੋਂ ਕਰਕੇ ਵੋਟਰਾਂ ਨੂੰ ਵੋਟ ਤੋਂ ਭਟਕਾ ਕੇ ਜਿੱਤੀਆਂ ਹਨ। ਇੱਥੋਂ ਤੱਕ ਕਿ ਪਟਿਆਲਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਸਿਰਫ 23 ਨਾਮਜ਼ਦਗੀਆਂ ਦਾਖਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਨਤੀਜੇ ਸਪਸ਼ਟ ਤੌਰ ਤੇ ਆਪ ਦੇ ਗੜ੍ਹਾਂ ਵਿੱਚ ਵੀ ਘੱਟ ਦੇ ਪ੍ਰਭਾਵ ਨੂੰ ਦਰਸਾਉਂਦੇ ਹਨ। ਆਪ ਦੀ ਰਾਜਧਾਨੀ ਮੰਨੇ ਜਾਂਦੇ ਸੰਗਰੂਰ ਵਿੱਚ ਕਾਂਗਰਸ 9 ਸੀਟਾਂ ਜਿੱਤ ਕੇ ਸਭ ਤੋਂ ਵੱਡੀ ਪਾਰਟੀ ਬਣ ਗਈ ਹੈ। ਪ੍ਰਦੇਸ਼ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸੰਗਰੂਰ ਵਿੱਚ ਆਪ ਦਾ ਵੋਟ ਸ਼ੇਅਰ 2022 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ 51.67% ਤੋਂ ਘਟ ਕੇ ਹੁਣ ਸਿਰਫ 25.68% ਰਹਿ ਗਿਆ ਹੈ। ਇਹ ਭਗਵੰਤ ਮਾਨ ਦੇ ਕੁਸ਼ਾਸਨ ਪ੍ਰਤੀ ਲੋਕਾਂ ਦੀ ਵੱਧ ਰਹੀ ਅਸੰਤੁਸ਼ਟੀ ਦਾ ਪ੍ਰਮਾਣ ਹੈ ਕਿ ਦਿਨੋਂ ਦਿਨ ਆਪ ਦਾ ਗ੍ਰਾਫ ਗਿਰ ਰਿਹਾ। ਕਾਂਗਰਸ ਹਰ ਇਲੈਕਸ਼ਨ ਦੇ ਵਿੱਚ, ਭਾਵੇਂ ਪਾਰਲੀਮੈਂਟ ਦੀ ਇਲੈਕਸ਼ਨ ਸੀ, ਭਾਵੇਂ ਸਰਪੰਚੀ ਦੀਆਂ ਪੰਚਾਇਤਾਂ ਦੀਆਂ ਇਲੈਕਸ਼ਨਾਂ ਸੀ, ਤੇ ਭਾਵੇਂ ਹੁਣ ਕਾਰਪੋਰੇਸ਼ਨ ਦੀ ਇਲੈਕਸ਼ਨ ਹੈ, ਕਾਂਗਰਸ ਹੈਜ਼ ਡਨ ਰੀਜ਼ਨਬਲੀ ਗੁੱਡ ਜੌਬ। ਜੇ ਤੁਸੀਂ ਪਾਸਟ ਰਿਕਾਰਡ ਵੀ ਤੁਸੀਂ ਵੇਖਦੇ ਹੋ, ਆਨਰੇਬਲ ਸੁਪਰੀਮ ਕੋਰਟ ਨੇ ਬਹੁਤ ਵੱਡੇ ਪੈਮਾਨੇ ਤੇ ਪੰਜਾਬ ਸਰਕਾਰ ਦੀ ਪੰਚਾਇਤਾਂ ਵਿੱਚ ਕਾਰਗੁਜ਼ਾਰੀ ਤੇ ਟਿੱਪਣੀ ਕੀਤੀ। ਉਹਨਾਂ ਕਿਹਾ ਕਿ 13,000 ਪੰਚਾਇਤਾਂ ਚੋਂ 3,000 ਪੰਚਾਇਤ ਤੁਸੀਂ ਸਰਬਸੰਮਤੀ ਦੱਸੀ। ਉਹ ਕਹਿੰਦੇ ਇੱਥੇ ਤੇ ਘਰ ਦੇ 5 ਮੈਂਬਰਾਂ ਸਰਬਸੰਮਤੀ ਨਹੀਂ ਹੁੰਦੀ। ਤੁਸੀਂ 3,000 ਪੰਚਾਇਤ ਦੇ ਵਿੱਚ ਕਾਗਜ਼ ਸਾਰਿਆਂ ਦੇ ਰੱਦ ਕਰਕੇ
ਉਹਨੂੰ ਸਰਬਸੰਮਤੀ ਜਿਹੜੀ ਦੱਸ ਰਹੇ ਹੋ ਉਹਦੇ ਬਾਰੇ ਸਾਨੂੰ ਬਹੁਤ ਚੰਗੀ ਤਰ੍ਹਾਂ ਜਾਣਕਾਰੀ। ਹੁਣ ਦੂਜੀ, ਪਟਿਆਲੇ ਦੇ ਵਿੱਚ ਜੋ ਕੁਝ ਹੋਇਆ, ਜ਼ੀਰੇ ਵਿੱਚ ਜੋ ਕੁਝ ਹੋਇਆ, ਧਰਮਕੋਟ 'ਚ ਜੋ ਕੁਝ ਹੋਇਆ, ਬਾਕੀ ਘਨੌਰ ਸਨੌਰ ਬਹੁਤ ਦੇਵੀਗੜ੍ਹ ਤੋਂ ਲੈ ਕੇ ਖੰਨਾ ਸਾਰੀਆਂ ਚੀਜ਼ਾਂ ਤੁਹਾਡੇ ਨੋਟਿਸ ਦੇ ਵਿੱਚ ਪ੍ਰਧਾਨ ਜੀ ਲੈ ਕੇ ਆਏ ਨੇ। ਇਹ ਬੇਸਿਕਲੀ ਇਲੈਕਸ਼ਨ ਜਿੱਤੇ ਨਹੀਂ ਨੇ, ਇਹ ਇਲੈਕਸ਼ਨ ਇਹਨਾਂ ਨੇ ਖੋਹਣ ਦੀ ਕੋਸ਼ਿਸ਼ ਕੀਤੀ। ਦੇ ਵਾਰ ਸੋ ਮਚ ਡੈਸਪਰੇਟ, ਕਿਉਂਕਿ ਪਿਛਲੀ ਦਫਾ ਕਾਂਗਰਸ ਦੀ ਗਵਰਨਮੈਂਟ ਦੇ ਵਿੱਚ 60 ਜਿਹੜੇ ਵਾਰਡ ਸੀ ਪਟਿਆਲੇ ਦੇ ਵਿੱਚ, ਸਾਰਿਆਂ ਦੇ ਵਿੱਚ ਕਾਂਗਰਸ ਜਿੱਤੀ ਸੀ। ਇਹ ਚਾਹੁੰਦੇ ਸੀ ਅਸੀਂ ਵੀ ਇਹ ਦੁਹਰਾ ਸਕੀਏ। ਇਹਦਾ ਮੈਂ ਜੋ ਕੁਝ ਪਟਿਆਲੇ 'ਚ ਹੋਇਆ, ਇਹਦਾ ਜੇ ਜਿੱਤ ਹੈ ਇਹ ਨਾਨਕ ਸਿੰਘ ਜੀ ਨੇ ਕਰਾਈ। ਇਹ ਜਿਹੜੇ ਐਸਐਸਪੀ ਸਾਹਿਬ ਨੇ, ਪੁਲਿਸ ਦੇ ਬਲ ਦੇ ਉੱਤੇ, ਗੁੰਡਾਗਰਦੀ ਤੇ ਬਲ ਦੇ ਉੱਤੇ ਤੁਸੀਂ ਇਹ ਅਹਿਸਾਸ ਕਰ ਸਕਦੇ ਹੋ ਕਿ 60 ਵਾਰਡਸ ਦੇ ਵਿੱਚ 27 ਵਾਰਡਸ ਇਹੋ ਜਿਹੇ ਨੇ ਜਿੱਥੇ ਕਾਗਜ਼ੀ ਪਾੜ ਦਿੱਤੇ ਗਏ ਸੀ। 23 ਵਾਰਡਾਂ ਦੀ 33 ਵਾਰਡਾਂ ਦੀ ਇਲੈਕਸ਼ਨ ਹੋਈ ਹੈ। ਤੋ ਇਸ ਗੱਲ ਕਾਰਨ ਸਾਰੀ ਚੀਜ਼ ਤੁਹਾਡੇ ਸਾਹਮਣੇ ਹੈ। ਜਿਹਦਾ ਜ਼ਿਕਰ ਵੜਿੰਗ ਸਾਹਿਬ ਨੇ ਕੀਤਾ, ਮੈਂ ਵੀ ਉਹ ਚੀਜ਼ ਦੁਹਰਾਉਣਾ ਚਾਹੁੰਦਾ ਕਿ ਜੋ ਪਾਰਲੀਮੈਂਟ ਦੇ ਵਿੱਚ ਐਤਕੀ ਜਿਸ ਕਿਸਮ ਦੇ ਹਾਲਾਤ ਪਾਏ ਨੇ, ਤੁਹਾਡਾ ਦਾਸ ਵੀ 2 ਦਫਾ ਲੋਕ ਸਭਾ ਤੇ ਰਾਜ ਸਭਾ 'ਚ ਰਹਿ ਚੁੱਕਿਆ। ਅਸੈਂਬਲੀਆਂ ਵਿੱਚ ਇਹ ਹਾਲਾਤ ਬਣਦੇ ਵੇਖੇ ਸੀ, ਬਟ ਪਾਰਲੀਮੈਂਟ 'ਚ ਕਦੀ ਨਹੀਂ ਸੀ ਵੇਖੇ। ਫਿਜ਼ੀਕਲੀ ਅਸੌਲਟ ਕੀਤੇ ਗਏ, ਆਪੋਜੀਸ਼ਨ ਪਾਰਟੀਆਂ ਨੂੰ ਆਪਣੀ ਗੱਲ ਨਹੀਂ ਰੱਖਣ ਦਿੱਤੀ ਗਈ ਉੱਥੇ। ਐਂਡ ਅਨਫੋਰਚੂਨੇਟਲੀ ਡਾਕਟਰ ਅੰਬੇਦਕਰ ਸਾਹਿਬ ਜਿਹੜੇ ਨਿਰਮਾਤਾ ਨੇ ਕਨਸਟੀਟਿਊਸ਼ਨ ਦੇ, ਮੈਂ ਯਾਦ ਕਰਵਾਉਣਾ ਚਾਹੁੰਦਾ ਪ੍ਰਧਾਨ ਮੰਤਰੀ ਮੋਦੀ ਸਾਹਿਬ ਨੂੰ ਤੇ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੂੰ ਕਿ ਪ੍ਰਧਾਨ ਮੰਤਰੀ ਜੀ, ਤੁਸੀਂ ਪ੍ਰਧਾਨ ਮੰਤਰੀ ਤਾਂ ਹੀ ਬਣੇ ਹੋ ਕਿਉਂਕਿ ਹਿੰਦੁਸਤਾਨ 'ਚ ਕਨਸਟੀਟਿਊਸ਼ਨ ਡਾਕਟਰ ਸਾਹਿਬ ਲੈ ਕੇ ਆਏ ਸੀ। ਜੇ ਕਨਸਟੀਟਿਊਸ਼ਨ ਨਾ ਹੁੰਦੀ ਤਾਂ ਤੁਸੀਂ ਸਮਝਦੇ ਹੋ ਕਿ ਤੁਹਾਨੂੰ ਮੌਕਾ ਮਿਲ ਸਕਦਾ ਸੀ। ਜਾਂ ਡਾਕਟਰ ਜਿਹੜੇ ਅਮਿਤ ਸ਼ਾਹ ਜੀ ਨੇ, ਉਹ ਹੋਮ ਮਿਨਿਸਟਰ ਹਿੰਦੁਸਤਾਨ ਦੇ ਬਣ ਸਕਦੇ ਸੀ। ਤਾਂ ਮੇਰੀ ਅਪੀਲ ਸਾਰੇ ਪੰਜਾਬੀਆਂ ਨੂੰ ਹੋਏਗੀ, ਵਿਸ਼ੇਸ਼ ਤੌਰ ਕਾਂਗਰਸ ਦਾ ਕਾਡਰ ਤੇ ਕਰ ਹੀ ਰਿਹਾ, ਪਰ ਜਿਹੜੇ ਐਨਜੀਓਜ਼ ਨੇ, ਕਿਉਂਕਿ ਇਹ ਇੱਕ ਇਹੋ ਜਿਹਾ ਸੂਬਾ ਹੈ ਜਿਹਦੇ ਵਿੱਚ ਹਿੰਦੁਸਤਾਨ ਨੂੰ ਸਾਰਿਆਂ ਨੂੰ ਵੱਡੀ ਤਾਦਾਦ ਦੇ ਵਿੱਚ ਸਾਡਾ ਦਲਿਤ ਭਾਈਚਾਰਾ ਬੈਠਾ। ਮੈਂ ਉਹਨਾਂ ਐਨਜੀਓਜ਼ ਨੂੰ ਵੀ ਬੇਨਤੀ ਕਰੂੰਗਾ ਕਿ ਤੁਸੀਂ ਇੱਕ ਹੀ ਪੋਲੀਟੀਕਲ ਜਮਾਤ ਤੱਕ ਇਹ ਗੱਲ ਨਾ ਰੱਖੋ। ਤੁਹਾਨੂੰ ਸਾਰਿਆਂ ਨੂੰ ਵੀ ਇਹ ਜਿਹੜਾ ਡਾਕਟਰ ਅੰਬੇਦਕਰ ਸਾਹਿਬ ਦੇ ਖਿਲਾਫ ਜਿਹੜੀ ਇਹ ਗੱਲ ਹੋਈ ਹੈ, ਉਹਦੇ ਬਾਰੇ ਸਾਰਿਆਂ ਨੂੰ ਪੰਜਾਬ ਦੀਆਂ ਸੜਕਾਂ ਤੇ ਉਤਰਨਾ ਚਾਹੀਦਾ। ਇਹਨਾਂ 'ਚ ਇਹ ਤਾਕਤ ਨਹੀਂ ਹੋਣੀ ਚਾਹੀਦੀ। ਤੁਹਾਨੂੰ ਯਾਦ ਹੋਏਗਾ ਪਾਰਲੀਮੈਂਟ ਇਲੈਕਸ਼ਨ ਦੇ ਵਿੱਚ ਵੀ ਇਹਨਾਂ ਦੇ 3-4 ਸੀਨੀਅਰ ਲੀਡਰਸ ਨੇ ਗੱਲ ਕਹੀ ਸੀ ਕਿ ਅਸੀਂ 400 ਪਾਰ ਇਸ ਗੱਲ ਕਾਰਨ ਚਾਹੁੰਦੇ ਹਾਂ ਕਿ ਜੇ 400 ਤੋਂ ਵੱਧ ਸੀਟਾਂ ਆ ਗਈਆਂ, ਅਸੀਂ ਕਨਸਟੀਟਿਊਸ਼ਨ ਦੇ ਵਿੱਚ ਤਬਦੀਲੀ ਕਰਕੇ ਰਿਜ਼ਰਵੇਸ਼ਨਸ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਇਹ ਹਟਾਉਣਾ ਚਾਹੁੰਦੇ। ਇਹੀ ਉਹ ਸੋਚ ਹੈ ਜਿਹੜੀ ਅਮਿਤ ਸ਼ਾਹ ਜੀ ਨੇ ਐਤਕੀ ਸਾਡੇ ਸਾਹਮਣੇ ਰੱਖੀ। ਚੰਡੀਗੜ੍ਹ ਨਗਰ ਨਿਗਮ ਦੀ ਮੰਗਲਵਾਰ ਨੂੰ ਹੋਈ ਮੀਟਿੰਗ ਵਿੱਚ ਭਾਰੀ ਹੰਗਾਮਾ ਹੋਇਆ। ਕੌਂਸਲਰਾਂ ਵਿੱਚ ਤਕਰਾਰਬਾਜ਼ੀ ਹੋਈ। ਜਾਣਕਾਰੀ ਅਨੁਸਾਰ ਨਾਮਜ਼ਦ ਕੌਂਸਲਰ ਅਨਿਲ ਮਸੀਹ ਜਿਉਂ ਹੀ ਸਦਨ ਵਿੱਚ ਦਾਖਲ ਹੋਏ ਤਾਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੌਂਸਲਰਾਂ ਨੇ ਉਸ ਨੂੰ ਦੇਖ ਕੇ ਵੋਟ ਚੋਰ ਕਹਿਣਾ ਸ਼ੁਰੂ ਕਰ ਦਿੱਤਾ ਅਤੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਭਾਜਪਾ ਅਤੇ ਕਾਂਗਰਸੀ ਕੌਂਸਲਰਾਂ ਵਿਚਾਲੇ ਹੋਈ ਝੜਪ ਨੇ ਮਾਹੌਲ ਗਰਮਾ ਦਿੱਤਾ, ਜਿਸ ਤੋਂ ਬਾਅਦ ਮੀਟਿੰਗ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ। ਇਹ ਵਿਵਾਦ ਪਿਛਲੀ ਮੇਅਰ ਚੋਣ ਵਿੱਚ ਧਾਂਦਲੀ ਦੇ ਮੁੱਦੇ ਨੂੰ ਲੈ ਕੇ ਪੈਦਾ ਹੋਇਆ ਸੀ। ਕਾਂਗਰਸ ਵਾਲੇ ਪਾਸੇ ਤੋਂ ਅਨਿਲ ਮਸੀਹ ਖਿਲਾਫ ਨਾਰਾਜ਼ਗੀ ਸੀ। ਸਦਨ ਦੀ ਮੀਟਿੰਗ ਦਾ ਮਾਹੌਲ ਸ਼ਾਂਤ ਕਰਨ ਲਈ ਚੇਅਰਮੈਨ ਨੂੰ ਦਖਲ ਦੇਣਾ ਪਿਆ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਨਗਰ ਨਿਗਮ ਦੀਆਂ ਪਿਛਲੀਆਂ ਮੇਅਰ ਦੀਆਂ ਚੋਣਾਂ ਦੌਰਾਨ ਪੈਦਾ ਹੋਏ ਵਿਵਾਦ ਅਜੇ ਵੀ ਸੁਲਝੇ ਨਹੀਂ ਹਨ ਤੇ ਸਿਆਸੀ ਧੜੇ ਇੱਕ ਦੂਜੇ ਉੱਤੇ ਦੋਸ਼ ਲਗਾਉਂਦੇ ਨਜ਼ਰ ਆਉਂਦੇ ਹਨ। ਅੱਜ ਦੀ ਮੀਟਿੰਗ ਵਿੱਚ ਬੀਜੇਪੀ ਵੱਲੋਂ ਮੇਅਰ ਨੂੰ ਚੋਰ ਕਿਹਾ ਜਾ ਰਿਹਾ ਸੀ। ਇੱਥੇ ਦੂਜੇ ਪਾਸੋਂ ਆਪ ਅਤੇ ਕਾਂਗਰਸ ਪਾਰਟੀ ਵੱਲੋਂ ਮੇਅਰ ਚੁਣਾਵ ਵਿੱਚ ਅਨਿਲ ਮਸੀਹ ਨੂੰ ਚੋਰ ਕਹਿਣ ਨੂੰ ਲੈ ਕੇ ਸਦਨ ਵਿੱਚ ਹੱਥੋਂ-ਪਾਈ ਦੇਖਣ ਨੂੰ ਮਿਲੀ। ਇਸ ਦੌਰਾਨ ਉਹਨਾਂ ਕਾਂਗਰਸੀ ਕੌਂਸਲਰਾਂ ਨੂੰ ਦੱਸਿਆ ਕਿ ਰਾਹੁਲ ਗਾਂਧੀ, ਸੋਨੀਆ ਗਾਂਧੀ ਅਤੇ ਹੋਰ ਕਈ ਆਗੂ ਵੀ ਜ਼ਮਾਨਤ ਤੇ ਹਨ। ਇਸ ਦੇ ਨਾਲ ਹੀ ਆਪ ਅਤੇ ਕਾਂਗਰਸੀ ਕੌਂਸਲਰ ਇਕਜੁੱਟ ਹੋ ਕੇ ਅਨਿਲ ਮਸੀਹ ਖਿਲਾਫ ਨਾਅਰੇਬਾਜ਼ੀ ਕਰਦੇ ਨਜ਼ਰ ਆਏ। ਜਾਣਕਾਰੀ ਅਨੁਸਾਰ ਕਾਂਗਰਸੀ ਕੌਂਸਲਰ ਗੁਰਪ੍ਰੀਤ ਸਿੰਘ ਅਤੇ ਸੀਨੀਅਰ ਡਿਪਟੀ ਮੇਅਰ ਕੁਲਜੀਤ ਸਿੰਘ ਸੰਧੂ ਵਿਚਾਲੇ ਤਿੱਖੀ ਬਹਿਸ ਹੋਈ। ਗੁਰਪ੍ਰੀਤ ਸਿੰਘ ਨੇ ਦੋਸ਼ ਲਗਾਇਆ ਕਿ ਭਾਜਪਾ ਕੌਂਸਲਰਾਂ ਨੇ ਉਸ ਤੋਂ ਪੋਸਟਰ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਹੱਥੋਂ-ਪਾਈ ਵੀ ਹੋਈ। ਦੱਸਿਆ ਜਾ ਰਿਹਾ ਹੈ ਕਿ ਭਾਜਪਾ ਕੌਂਸਲਰਾਂ ਨੇ ਪੋਸਟਰ ਨੂੰ ਲੈ ਕੇ ਹੰਗਾਮਾ ਕਰ ਰਹੇ ਕਾਂਗਰਸ ਅਤੇ ਆਪ ਦੇ ਕੌਂਸਲਰਾਂ ਤੋਂ ਪੋਸਟਰ ਖੋਹਣ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਹੰਗਾਮਾ ਹੋਰ ਵੀ ਵੱਧ ਗਿਆ।